ਗਿਆਨੀ ਰਘਵੀਰ ਸਿੰਘ ਨੂੰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਤੋਂ ਪਾਸੇ ਕਰਤਾ, ਬਰਖਾਸਤ ਕਰਤਾ। ਅੰਤਰਿਮ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਹ ਦਾਅਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਪੁੜੈਨ ਨੇ ਕੀਤਾ। ਕੁਲਵੰਤ ਸਿੰਘ ਪੁੜੈਨ ਦਾ ਕਹਿਣਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਧਾਮੀ ਦੇ ਅਸਤੀਫੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਤੋਂ ਪਾਸੇ ਕਰਤਾ, ਬਰਖਾਸਤ ਕਰਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਦੂਜਾ ਵੱਡਾ ਫੈਸਲਾ ਲੈਂਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਹੈ। ਕੁਲਦੀਪ ਸਿੰਘ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ ਅਤੇ ਅਕਾਲ ਤਖਤ ਸਾਹਿਬ ਦਾ ਵਾਧੂ ਚਾਰਜ ਵੀ ਸੰਭਾਲਣਗੇ। ਬੇਸ਼ੱਕ ਏਜੰਡੇ 'ਚ ਹੈ ਨਹੀਂ ਸੀਗਾ, ਪਰ ਜਿਸ ਗੱਲ ਦੀ ਚਰਚਾ ਸੀਗੀ ਉਹ ਸੱਚ ਸਾਬਤ ਹੋ ਗਈ ਹੈ। ਗਿਆਨੀ ਰਘਬੀਰ ਸਿੰਘ ਨੂੰ ਹਟਾ ਦਿੱਤਾ ਗਿਆ। ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਤੋਂ ਪਾਸੇ ਕਰਤਾ, ਬਰਖਾਸਤ ਕਰਤਾ। ਲਾਈਵ ਕਰੋ ਜਲਦੀ। ਕਿੱਦਾਂ ਦੇਖਦੇ ਹੋ ਇਸ ਕਾਰਵਾਈ ਨੂੰ? ਜਲਦੀ। ਬਹੁਤ ਹੀ, ਮੈਂ ਇਹ ਗੱਲ ਕਹਿਣਾ, ਉਹਨਾਂ ਨੇ ਜਿਹੜਾ ਮਤਾ ਲਿਆਂਦਾ ਹੈ, ਮਤੇ ਦੇ ਵਿੱਚ ਸਾਨੂੰ ਟੇਬਲ ਨਹੀਂ ਕੀਤਾ, ਮਤਾ ਹਮੇਸ਼ਾ ਦੀ ਤਰ੍ਹਾਂ ਪੜ੍ਹ ਕੇ ਸੁਣਾਇਆ ਗਿਆ। ਜਿੰਨਾ ਕੁ ਵਿੱਚ ਲਿਖਿਆ, ਗਿਆਨੀ ਰਘਬੀਰ ਸਿੰਘ ਕਹਿੰਦੇ ਆਸਮਰੱਥ ਹੈ, ਉਹ ਸਮਰੱਥ ਨੇ ਪੰਥ ਦੀ ਨੁਮਾਇੰਦਗੀ ਕਰਨ ਦੇ। ਬੜੇ ਚਿਰ ਬਾਅਦ ਸੰਗਤ ਤੇ ਅਸੀਂ ਕਹਿੰਦੇ ਸੀ ਸਮਰੱਥ ਜਥੇਦਾਰ ਬਣਨ ਜਾ ਰਿਹਾ, ਪਰ ਉਹ ਕਹਿੰਦੇ ਆਸਮਰੱਥ ਆ। ਹੱਠ ਧਰਮੀ ਆ, ਕਹਿੰਦੇ ਪੰਥ ਪ੍ਰਸਤ ਨਹੀਂ ਗਾ, ਵਿਦੇਸ਼ ਜਾਣ ਲੱਗੇ ਨਹੀਂ ਸੀ ਦੱਸਦੇ, ਮਰਿਆਦਾ ਦੀ ਉਲੰਘਣਾ ਕੀਤੀ ਆ। ਇਹ ਮਰਿਆਦਾ ਪੁਰਸ਼ੋਤਮਾ ਨੇ ਜਿਹੜਾ ਕੁਝ ਕੀਤਾ, ਤੁਹਾਨੂੰ ਵੀ ਪਤਾ, ਸੰਗਤ ਨੂੰ ਵੀ ਪਤਾ। ਉਹੀ ਐਨਕਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਮੇਂ ਸੀਗੀਆਂ ਜਿਹੜੀਆਂ, ਉਹੀ ਅੱਜ ਰਿਜੈਕਟਿਵ ਲਾ ਕੇ ਬੈਠ ਗਈ, ਸੇਵਾਵਾਂ ਮੁਕਤ ਕਰਤੀਆਂ, ਜਥੇਦਾਰੀ ਤੋਂ ਫਾਰਗ ਕਰਤਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ। ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹਨਾਂ ਨੂੰ ਬਣਾਇਆ ਜੀ? ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਗਿਆਨੀ ਸੁਲਤਾਨ ਸਿੰਘ ਆ, ਉਹਨਾਂ ਨੂੰ ਵੀ ਇਸੇ ਝੜਕੇ ਨਾਲ ਖਤਮ ਕਰਤਾ। ਉੱਥੇ ਲਾਏ ਆ ਕਿਸ਼ਨ ਸਿੰਘ ਜੀ ਪ੍ਰਚਾਰਕ, ਕੁਲਦੀਪ ਸਿੰਘ ਗੜਗੱਜ, ਉਹਨਾਂ ਨੂੰ ਚਾਰਜ ਇੱਥੇ ਦਾ ਦੇਤਾ ਕਾਰਜਕਾਰੀ। ਦਸੰਬਰ ਨੂੰ ਜਿਹੜੇ ਸਿੰਘ ਸਾਹਿਬਾਨ ਮੌਜੂਦ ਸੀ ਉਹਨਾਂ ਸਾਰਿਆਂ ਨੂੰ ਹਟਾ ਦਿੱਤਾ ਗਿਆ। ਸੁਣੋ, ਬਾਬਾ ਟੇਕ ਸਿੰਘ ਦਮਦਮਾ ਸਾਹਿਬ ਦਾ ਜਥੇਦਾਰ ਲਾ ਲਿਆ। ਅੱਜ ਇਹ ਜਥੇਦਾਰ ਲਾਉਣ ਵਾਲਿਆਂ ਤੋਂ ਪੁੱਛ ਲਿਓ ਸਵਾਲ, ਜਿਹੜੇ ਮਨਾ ਦੇ ਪੱਥਰ ਟੇਕ ਸਿੰਘ ਤੇ ਸਿੱਟਦੇ ਰਹੇ ਹੋ ਤੁਸੀਂ, ਅੱਜ ਉਹਦੀ ਜਸਟਿਫਾਈਜ਼ ਕਿਵੇਂ ਕਰੋਗੇ? ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਕੇ ਕਿਹਾ ਸੀ ਵੀ ਇਹ ਕਿਰਦਾਰ ਵਧੀਆ ਨਹੀਂ, ਇਹਦਾ ਚਰਿੱਤਰ ਮਾੜਾ। ਅੱਜ ਟੇਕ ਸਿੰਘ ਨੂੰ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋ ਕੇ ਅੱਜ ਦਮਦਮਾ ਸਾਹਿਬ ਦਾ ਜਥੇਦਾਰ ਲਾਤਾ? ਨਹੀਂ, ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ। ਕੇਸਗੜ੍ਹ ਸਾਹਿਬ ਦਾ ਦੇਖੋ, ਅੱਤ ਹੋ ਗਈ। ਹੁਣ ਕੌਮ ਨੂੰ ਸੋਚਣਾ ਪੈਣਾ, ਸਿੱਖਾਂ ਨੂੰ ਵੀ ਸੋਚਣਾ ਪੈਣਾ। ਹੁਣ ਇਹ ਨਾ ਸੋਚਿਓ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੁਣ ਬਦਲਾਅ ਆ ਜਾਊਗਾ, ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ। 2 ਤਰੀਕ ਨੂੰ ਜੋ ਫੈਸਲੇ ਹੋਏ ਸੀਗੇ, ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰੁਕਾਵਟ ਬਣਦੇ ਆ, ਤੇ ਰਬੜ ਦੀਆਂ ਮੋਹਰਾਂ ਬਣਾਉਣੇ ਚਾਹੁੰਦੇ ਸੀ। ਹੈਡ ਗ੍ਰੰਥੀ ਰਹਿਣਗੇ ਕਿ ਨਹੀਂ ਗਿਆਨੀ ਰਘਬੀਰ ਸਿੰਘ? ਹੈਡ ਗ੍ਰੰਥੀ ਰਹਿਣਗੇ, ਯਾਨੀ ਕਿ ਜਥੇਦਾਰ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ। ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰਤੀਆਂ। ਜਥੇਦਾਰ ਕੌਣ ਨੇ ਹੁਣ, ਕਿਹਨਾਂ ਨੂੰ ਬਣਾਇਆ? ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਾਏ ਆ ਤੇ ਕੇਸਗੜ੍ਹ ਸਾਹਿਬ ਦੇ, ਉਹਨਾਂ ਨੂੰ ਇਹ ਕਾਰਜਕਾਰੀ ਇੱਥੋਂ ਦਾ ਲਾਤਾ। ਦੋਨਾਂ ਦਾ ਚਾਰਜ ਉਹਨਾਂ ਕੋਲ ਹੈ। ਹਾਂ, ਦੋਹਾਂ ਦਾ ਚਾਰਜ ਉਹਨਾਂ ਕੋਲ ਦਿੱਤਾ। ਇਹ ਲੱਗਦਾ ਕਿ ਜਿਹੜਾ ਬਾਦਲਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ, ਉਸ ਤੋਂ ਬਾਅਦ ਹੀ ਸਾਰੇ ਜਥੇਦਾਰ ਬਦਲੇ ਜਾ ਰਹੇ ਨੇ। ਹੁਣ ਲੱਗਣ ਵਾਲੀ ਗੱਲ ਆ, ਇਹ ਤਾਂ ਬਿਲਕੁਲ ਬੱਚੇ ਨੂੰ ਸਮਝ ਆ, ਅਨਪੜ੍ਹ ਬੰਦੇ ਨੂੰ ਸਮਝ ਲੱਗ ਗਈ। ਇਹ ਜਿਹੜੇ ਫੈਸਲੇ ਕਰਾਉਣਾ ਚਾਹੁੰਦੇ ਸੀ ਨਾ ਜਥੇਦਾਰਾਂ ਤੋਂ, ਅਕਾਲੀ ਸਿਆਸਤ ਨੂੰ, ਸੁਖਵੀਰ ਦੀ ਸਿਆਸਤ ਨੂੰ ਜਿਹੜੇ ਚਮਕਾਉਣ ਲਈ ਵਰਤਣਾ ਚਾਹੁੰਦੇ ਸੀ, ਉਹ ਗੱਲ ਹੋਈ ਨਹੀਂ। ਹੁਣ ਇਹਨਾਂ ਨੇ ਇਹਨਾਂ ਦੀ ਬਲੀ ਲੈ ਲਈ ਆ ਤੇ ਨਾਲ ਮੈਸੇਜ ਦੇਤਾ। ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ, ਮੈਂ ਜਾਣਦਾ ਨਹੀਂ ਵੀ ਜਦੋਂ ਰਘਵੀਰ ਸਿੰਘ ਤੇ ਹਰਪ੍ਰੀਤ ਸਿੰਘ ਜਦੋਂ ਲਾਏ ਸੀ, ਹੋ ਸਕਦਾ ਜਿੰਨੇ ਤੁਸੀਂ ਖੁਸ਼ ਹੋ ਇੰਨੇ ਖੁਸ਼ ਨਾ ਹੋਣ।
ਤੇ ਉਸ ਤੋਂ ਬਾਅਦ ਹੁਣ ਬਾਰੀ ਤੁਹਾਡੀ ਆਉਣੀ ਆ। ਫਿਰ ਕਰਤਾਰ ਕੁਸ਼ੀਆਂ ਵੀ ਕਰਦੇ ਆ, ਸਮਰੱਥ ਵੀ ਨਹੀਂ ਕਹਿੰਦੇ। ਫਿਰ ਤਰਾਨੀ ਕਮੇਟੀ ਦੇ ਵਿੱਚ ਵੀ ਹੁਣ ਬਦਲਾ ਆ ਜਾਊਗਾ, ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ। 2 ਤਰੀਕ ਨੂੰ ਜੋ ਫੈਸਲੇ ਹੋਏ ਸੀਗੇ, ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰੁਕਾਵਟ ਵੜਦੇ ਆ, ਇਹ ਰਬੜ ਦੀਆਂ ਮੋਹਰਾਂ ਬਣਾਉਣੇ ਚਾਹੁੰਦੇ ਸੀ। ਹੈਡ ਗ੍ਰੰਥੀ ਰਹਿਣਗੇ ਕਿ ਨਹੀਂ ਗਿਆਨੀ ਰਘਬੀਰ ਸਿੰਘ? ਖੇਡ ਗ੍ਰੰਥੀ ਰਹਿਣਗੇ, ਯਾਨੀ ਕਿ ਜਥੇਦਾਰ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ। ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰਤੀਆਂ। ਪ੍ਰਧਾਨ ਸਾਹਿਬ ਜਿਵੇਂ ਦੇਖ ਰਹੇ ਹਾਂ ਕਿ ਜਥੇਦਾਰ ਕੌਣ ਨੇ ਹੁਣ ਕਿਹਨਾਂ ਨੂੰ ਐਕਸ਼ਨ ਬਣਾਇਆ ਜਾ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜਲ ਆਏ ਆ ਤੇ ਕੇਸਗੜ੍ਹ ਸਾਹਿਬ ਦੇ, ਉਹਨਾਂ ਨੂੰ ਇਹ ਕਾਰਜਕਾਰੀ ਇੱਥੋਂ ਦਾ ਲਾਤਾ। ਦੋਨਾਂ ਦਾ ਚਾਰਜ ਉਹਨਾਂ ਕੋਲੇ। ਹਾਂ, ਦੋਹਾਂ ਦਾ ਚਾਰਜ ਉਹਨਾਂ ਕੋਲ ਦਿੱਤਾ। ਇਹ ਲੱਗਦਾ ਕਿ ਜਿਹੜਾ ਬਾਦਲਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ, ਉਸ ਤੋਂ ਬਾਅਦ ਹੀ ਸਾਰੇ ਜਥੇਦਾਰ ਬਦਲੇ ਜਾ ਰਹੇ ਨੇ। ਹੁਣ ਲੱਗਣ ਵਾਲੀ ਗੱਲ ਆ, ਇਹ ਤਾਂ ਬਿਲਕੁਲ ਬੱਚੇ ਨੂੰ ਸਮਝ ਆ, ਅਨਪੜ੍ਹ ਬੰਦੇ ਨੂੰ ਸਮਝ ਲੱਗ ਗਈ। ਇਹ ਜਿਹੜੇ ਫੈਸਲੇ ਕਰਾਉਣਾ ਚਾਹੁੰਦੇ ਸੀ ਨਾ ਜਥੇਦਾਰਾਂ ਤੋਂ, ਅਕਾਲੀ ਸਿਆਸਤ ਨੂੰ, ਸੁਖਵੀਰ ਦੀ ਸਿਆਸਤ ਨੂੰ ਜਿਹੜੇ ਚਮਕਾਉਣ ਲਈ ਵਰਤਣਾ ਚਾਹੁੰਦੇ ਸੀ, ਉਹ ਗੱਲ ਹੋਈ ਨਹੀਂ। ਹੁਣ ਇਹਨਾਂ ਨੇ ਇਹਨਾਂ ਦੀ ਬਲੀ ਲੈ ਲਈ ਆ ਤੇ ਨਾਲ ਮੈਸੇਜ ਦੇਤਾ। ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ, ਮੈਂ ਜਾਣਦਾ ਨਹੀਂ ਵੀ ਜਦੋਂ ਰਘਵੀਰ ਸਿੰਘ ਤੇ ਹਰਪ੍ਰੀਤ ਸਿੰਘ ਜਦੋਂ ਲਾਏ ਸੀ, ਹੋ ਸਕਦਾ ਜਿੰਨੇ ਤੁਸੀਂ ਖੁਸ਼ ਹੋ ਇੰਨੇ ਖੁਸ਼ ਨਾ ਹੋਣ, ਤੇ ਉਸ ਤੋਂ ਬਾਅਦ ਹੁਣ ਬਾਰੀ ਤੁਹਾਡੀ ਆਉਣੀ ਆ। ਫਿਰ ਕਰਤਾਰ ਕੁਸ਼ੀਆਂ ਵੀ ਕਰਦੇ ਆ, ਸਮਰੱਥ ਵੀ ਨਹੀਂ ਕਹਿੰਦੇ। ਫਿਰ ਤਰ੍ਹਾਂ ਦੇ ਦੋਸ਼ ਲਾਉਂਦੇ ਆ। ਬਹੁਤ ਸਾਹਿਬ ਨੂੰ ਲੈ ਕੇ ਕੋਈ ਫੈਸਲਾ ਪ੍ਰਧਾਨ ਬਿਲਕੁਲ ਧਾਮੀ ਸਾਹਿਬ ਬਾਰੇ ਗੱਲ ਵੀ ਨਹੀਂ ਕੀਤੀ ਗਈ ਕੋਈ। ਕਿਉਂ ਕਰਨਗੇ ਧਾਮੀ ਸਾਹਿਬ ਦੀ ਗੱਲ? ਧਾਮੀ ਸਾਹਿਬ ਨੂੰ ਜੇ ਕਰਨਾ ਉਦੋਂ ਅਸਤੀਫਾ ਰੱਦ ਕਰ ਦਿੰਦੇ, ਉਹ ਆ ਜਾਂਦੇ। ਹਾਲਾਤ ਇਹ ਜਿਹੇ ਬਣਾਏ ਸੀ, ਪੰਜਾਬੀ ਚ ਕਹੋ ਵੀ ਧਾਮੀ ਸਾਹਿਬ ਦਾ ਅਸਤੀਫਾ ਪੈਂਡਿੰਗ ਰੱਖ ਲਿਆ, ਉਹਨੂੰ ਕਹਿੰਦੇ ਵਾਪਸ ਲੈ, ਥੁੱਕ ਕੇ ਚੱਟ। ਆਹ ਫੈਸਲਾ ਧਾਮੀ ਸਾਹਿਬ ਨੇ ਨਹੀਂ ਸੀ ਕਰਨਾ, ਇਸ ਕਰਕੇ ਉਹ ਧਾਮੀ ਸਾਹਿਬ ਦੀ ਨਹੀਂ ਗੱਲ ਕੀਤੀ। ਬਜਟ ਬਾਰੇ ਕੋਈ ਗੱਲਬਾਤ ਹੋਈ? ਕਿਉਂਕਿ ਏਜੰਡਾ ਤਾਂ ਬਜਟ ਦਾ ਸੀ ਅੱਜ ਦੀ ਮੀਟਿੰਗ। ਬਜਟ ਦੀ ਮੀਟਿੰਗ, ਜਿਹੜਾ ਬਜਟ ਤਰੀਕ ਹੈ ਉਹ ਹੁਣ ਰਾਮ ਰੌਲੇ ਚ ਸਾਨੂੰ ਨਹੀਂ ਪਤਾ ਲੱਗੀ। ਦੇਖੋ 28 ਤਰੀਕ ਕਹਿੰਦੇ ਆ। ਇਹੋ ਜਿਹੇ ਹਾਲਾਤਾਂ ਚ ਬਜਟ ਦੀਆਂ ਮੀਟਿੰਗਾਂ ਸੋਹਣੀਆਂ। ਪਰ ਪਿਛਲੇ ਦਿਨਾਂ 'ਚ ਜਿੰਨੀਆਂ ਵੀ ਕਾਰਵਾਈਆਂ ਹੋਈਆਂ, ਕੀ ਲੱਗਦਾ 2 ਦਸੰਬਰ ਦੇ ਜਿਹੜੇ ਆਦੇਸ਼ ਸੀ ਉਹਨਾਂ ਕਰਕੇ ਸਾਰੇ ਹਾਲਾਤ ਪੈਦਾ ਹੋਏ? ਸਾਰਾ ਕੁਝ 2 ਦਸੰਬਰ ਦੇ ਆਦੇਸ਼ਾਂ ਕਰਕੇ ਹੋਇਆ। ਬੇਸ਼ੱਕ ਕਿਹੋ ਜਿਹਾ ਵੀ ਵਰਜੀ ਫੈਸਲਾ ਸੀ, ਬੜੇ ਲੰਬੇ ਸਮੇਂ ਤੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜੋ ਉਸ ਦਿਨ ਹੁਕਮ ਸੀਗੇ, ਉਹ ਤੋਂ ਇਹ ਭੈਭੀਤ ਹੋ ਗਏ। ਦੇਖੋ ਸਤਿਕਾਰ ਕਰਦੇ ਆ ਜਥੇਦਾਰ ਸਾਹਿਬ ਦਾ। ਜਿਹੜੀ ਤਾਂ ਇਹਨਾਂ ਦੇ ਹੱਕ 'ਚ ਗੱਲ ਹੋ ਜਾਂਦੀ ਸੀ, ਕਿਵੇਂ ਪ੍ਰਚਾਰਦੇ ਸੀ। ਜਿਹੜੀ ਕੋਈ ਇਹਨਾਂ ਦੇ ਗੱਲ ਖਿਲਾਫ ਹੋ ਜਾਂਦੀ ਸੀ, ਕਿਵੇਂ ਉਹਦੇ ਅਲੀ ਕਰਕੇ ਮਗਰ ਪੈ ਜਾਂਦੇ ਸੀ। ਕੌਣ ਹੋਣਗੇ ਨਵੇਂ ਅਸੀਂ 3 ਮੈਂਬਰ, ਜਥੇਦਾਰ ਅਮਰੀਕ ਸਿੰਘ ਬਸ਼ੋਆ, ਪਰਮਜੀਤ ਸਿੰਘ ਤੇ ਮੈਂ, ਅਸੀਂ ਇਹਦਾ ਵਿਰੋਧ ਕੀਤਾ ਤੇ ਨਾਲ ਨਿੰਦਾ ਵੀ ਕੀਤੀ ਹੈ। ਨਾਲ ਇਹ ਗੱਲ ਕਹੀ ਆ ਵੀ ਮਗਰੋਂ ਕਰਤਾਰ ਪਕਸ਼ ਦੇ ਹੁੰਦੇ ਹੋ ਜਿਹੜੇ ਲਾਏ ਆ, ਇਹਨਾਂ ਬਾਰੇ ਪਤਾ ਕਰ ਲਿਆ, ਪਰ ਉਹਨਾਂ ਕੋਲੇ ਜਵਾਬ ਨਹੀਂ ਸਵਾਏ ਦੰਦ ਕੱਢਣ ਦੇ। ਨਵੇਂ ਜਥੇਦਾਰ ਕੌਣ ਹੋਣਗੇ ਜੀ ਜਿਹੜੇ ਅਕਾਲ ਤਖ਼ਤ ਸਾਹਿਬ? ਉਹ ਤਾਂ ਕਹਿੰਦੇ ਜੀ ਪੰਥ ਤੋਂ ਪੁੱਛਾਂਗੇ। ਉਹਦੇ ਨਾਲ ਸਲਾਹ ਨਹੀਂ ਕੀਤੀ ਹੋਣੀ ਇੱਕ ਪਰਿਵਾਰ ਨਾਲ ਇਹਨਾਂ ਨੇ ਹਜੇ, ਜਾਂ ਦੇਖਦੇ ਹੋਣਗੇ ਵੀ ਜਿਹੜੇ ਸਿੱਖਾਂ ਦੇ ਟੀਕਾ ਲਾਇਆ ਇਹਦਾ ਅਸਰ ਕਿੰਨਾ ਕੁ ਹੁੰਦਾ, ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ, ਇਹ ਦੇਖਣਗੇ। ਤਾਂ ਹੁਣ ਸਿੱਖ ਸੰਗਤ ਦੇਖੇ। ਗਿਆਨੀ ਸੁਲਤਾਨ ਸਿੰਘ ਹੋਣਾ ਬਾਰੇ ਵੀ ਸਪਸ਼ਟ ਕਰ ਦਿਓ, ਉਹਨਾਂ ਨੂੰ ਲੈ ਕੇ ਕੀ ਕਾਰਵਾਈ ਕੀਤੀ ਗਈ? ਉਹਨਾਂ ਤੋਂ ਜਥੇਦਾਰ ਸਾਹਿਬ ਦੀ ਜਥੇਦਾਰੀ ਕੇਸਗੜ੍ਹ ਸਾਹਿਬ ਦੀ ਵਾਪਸ ਲੈ ਲਈ, ਬਤੌਰ ਹੈਡ ਗ੍ਰੰਥੀ ਰਹਿ ਪੈਣਗੇ ਉਹ।